ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੌਥੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਇੰਡੀਅਨ ਓਸ਼ਨ ਨੂੰ ਨਿਊਕਲੀਅਰ ਹਥਿਆਰਾਂ ਨਾਲ ਲੈਸ ਕਰ ਰਿਹਾ ਹੈ। ਸਾਊਥ ਏਸ਼ੀਆ ਵਿੱਚ ਕੋਈ ਵੀ ਫੌਜੀ ਟਕਰਾਅ ਨਾ ਸਿਰਫ ਇਸ ਖਿੱਤੇ ਨੂੰ ਅਨਸਟੇਬਲ ਕਰ ਦੇਵੇਗਾ ਬਲਕਿ ਇਸ ਨਾਲ ਸੰਸਾਰ ਵਿਚਲਾ ਜਿਹੜਾ ਵਪਾਰ ਵੀ ਪ੍ਰਭਾਵਿਤ ਹੋਵੇਗਾ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਏ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਜਿਵੇਂ ਹੁਣ ਪਾਕਿਸਤਾਨ ਦੀ ਫੋਰਨ ਪਾਲਿਸੀ ਦੇ ਵਿੱਚ ਐਗਰੈਸਿਵ ਡਿਪਲੋਮੇਸੀ ਨਜ਼ਰ ਆ ਰਹੀ ਹੈ। ਇਹ ਇੱਕ ਵੈਲਕਮ ਸਟੈਪ ਹੈ ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਇਹਦੇ 'ਚ ਜਿਹੜਾ ਪਾਰਟ ਬਿਲਕੁਲ ਡਿਫੈਂਸਿਵ ਸੀ ਉਸ 'ਚੋਂ ਨਿਕਲੇ ਨੇ। ਔਰ ਇਹ ਸਟੇਟਮੈਂਟ ਵੀ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨੇ ਦਿੱਤੀ ਹੈ। ਇਹ ਕਰਾਚੀ 'ਚ 9th ਇੰਟਰਨੈਸ਼ਨਲ ਮੈਰੀਟਾਈਮ ਕਾਨਫਰੰਸ ਜਿਹਨੂੰ IMC 21 ਕਹਿੰਦੇ ਨੇ ਉਹ ਚੱਲ ਰਹੀ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਆਲਰੇਡੀ ਇੱਕ ਸੈਗਮੈਂਟ ਕੀਤਾ ਹੈ ਕਿ ਵੀ ਚਾਈਨਾ ਦਾ ਪਾਲਿਸੀ ਡਾਕੂਮੈਂਟ 2013 'ਚ ਕੀ ਸੀ। ਜੇ ਹੁਣ ਡਿਸਐਂਗੇਜਮੈਂਟ ਹੋਈ ਹੈ ਪੈਂਗੋਂਗ ਸੋ ਲੇਕ ਦੇ ਉੱਤੇ ਔਰ ਜਿਹੜੀਆਂ 5 ਫਿੰਗਰਸ ਇੰਡੀਆ ਦੇ ਕੋਲ ਸੀ ਪ੍ਰੀਵੀਅਸਲੀ ਉਹ ਜਿਹੜੀਆਂ ਨੇ ਬਫਰ ਜ਼ੋਨ ਬਣਾ ਦਿੱਤੀਆਂ ਗਈਆਂ। ਸੋ ਔਰ ਪਹਾੜੀਆਂ ਜਿਹੜੀਆਂ ਇਹਨਾਂ ਨੇ ਕੈਲਾਸ਼ ਰੇਂਜ 'ਤੇ ਚੜ੍ਹੇ ਸੀ ਉਹਦੇ ਤੋਂ ਵੀ ਥੱਲੇ ਉਤਰੇ ਨੇ। ਸੋ ਇਹਦੇ ਨਾਲ ਇਹ ਵੀ ਹੈ ਕਿ ਵੀ ਪਾਕਿਸਤਾਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਦੂਸਰਾ ਉਸ ਮਾਮਲੇ 'ਚ ਇਹ ਇੰਡੀਆ ਦਾ ਨੱਕ ਰਗੜਾਉਣਾ ਜ਼ਰੂਰੀ ਸੀ ਜਿਹੜਾ ਚਾਈਨਾ ਨੇ ਰਗੜਾਇਆ। ਅਦਰਵਾਈਜ਼ ਇਹਨਾਂ ਨੇ ਤਾਂ ਚਾਂਬਲੇ ਹੋਣਾ ਸੀ। ਔਰ ਮੇਰਾ ਖਿਆਲ ਹੈ ਵੀ ਇਸ ਸਾਰੇ 'ਚ ਕਿਉਂਕਿ ਵਿਦਨ ਸੀ ਜਿਵੇਂ ਉਹਨਾਂ ਦਾ ਪਾਲਿਸੀ ਡਾਕੂਮੈਂਟ ਚਾਈਨਾ ਦਾ ਕਹਿੰਦਾ ਕਿ ਇਹਨਾਂ ਨੇ ਲੈਂਡ ਦੇ ਮਾਮਲੇ 'ਚ ਤਾਂ ਜਿਹਨੂੰ ਇਹ ਚਾਹੁੰਦੇ ਸੀ ਜੀ ਨੇਪਾਲ ਵੀ ਇਹਨਾਂ ਦਾ ਔਰ ਫਲਾਣਾ ਵੀ ਇਹਨਾਂ ਦਾ ਔਰ ਦੂਜਾ ਉਹ ਤਾਂ ਨਿਕਲ ਗਿਆ। ਤਿੱਬਤ ਤਾਂ ਪਾਕਿਸਤਾਨ ਚਾਈਨਾ ਦਾ ਹਿੱਸਾ ਹੈ ਹੀ ਹੈ, ਨੇਪਾਲ ਵੀ ਨਿਕਲਿਆ। ਔਰ ਇਹ ਜਿਹੜਾ ਇਹਨਾਂ ਦਾ ਲੈਂਡ ਵਾਲਾ ਪਾਰਟਸ ਉਹਦੇ ਨਾਲ ਹੁਣ ਇਹ ਸਮੁੰਦਰ ਵੱਲ ਕੁਆਡ ਦੇ ਨਾਂ ਥੱਲੇ ਔਰ ਦੂਜਾ ਜ਼ਿਆਦਾ ਫੋਕਸ ਕਰਨਾ ਚਾਹੁੰਦੇ ਸੀ ਲੇਕਿਨ ਉਹ ਵੀ ਚਾਈਨਾ ਨੇ ਕਿਤੇ ਨਾ ਕਿਤੇ ਡੱਕ ਦਿੱਤਾ। ਔਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿਲਕੁਲ ਅਗੇਨ ਫੋਕਸਡ ਗੱਲ ਕੀਤੀ ਹੈ ਕਿ ਮਿਲਟਰੀ ਕਨਫਲਿਕਟ ਇਨ ਸਾਊਥ ਏਸ਼ੀਆ ਕੁਡ ਐਂਡੇਂਜਰ ਰੀਜਨਲ ਸਟੇਬਿਲਿਟੀ ਹਰਟ ਗਲੋਬਲ ਟ੍ਰੇਡ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਪਾਕਿਸਤਾਨ ਫੋਰਨ ਮਿਨਿਸਟਰ ਅਲੈਜਡ ਇੰਡੀਆ has nuclearized the Indian Ocean and was continuing to induct advanced weapon system and naval delivery platforms। ਇਹ ਗੱਲਾਂ ਰਿਪੀਟਡਲੀ ਕਹਿਣੀਆਂ ਚਾਹੀਦੀਆਂ ਔਰ ਇੰਟਰਨੈਸ਼ਨਲ ਪਲੇਟਫਾਰਮ ਤੇ ਕਹਿਣੀਆਂ ਚਾਹੀਦੀਆਂ ਆ ਕੇ, ਬਜਾਏ ਕਿ ਤੁਸੀਂ ਸਿਰਫ ਆਪਣਿਆਂ ਨੂੰ ਹੀ ਕਹੀ ਜਾਓ। ਉਹ ਤਾਂ ਚਲੋ ਤਿਆਰ ਹੀ ਨੇ ਕਿ ਉਹਨਾਂ ਨੂੰ ਪਤਾ ਵੀ ਇੰਡੀਆ ਨਾਲ ਕਿਵੇਂ ਨਿਬੜਨਾ। ਲੇਕਿਨ ਇਹ ਗੱਲ ਕਿਉਂਕਿ ਸਾਡੇ ਲਈ ਵੀ ਜਦੋਂ ਅਸੀਂ ਐਜ਼ ਏ ਬਫਰ ਸਿੱਖ ਕੌਮ ਦੀ ਗੱਲ ਕਰਦੇ ਹਾਂ, ਇੰਡੀਆ ਪਾਕਿਸਤਾਨ ਚੀਨ ਦੇ ਵਿਚਕਾਰ ਅਸੀਂ ਬੈਠੇ ਹਾਂ, ਸਾਡੀ ਸਿਵਲਾਈਜੇਸ਼ਨ ਸਾਡੀ ਹੋਂਦ ਔਰ ਜਿਹੋ ਜਿਹੇ ਇੰਡੀਆ ਦੇ ਐਕਸਪੈਂਸਿਸ ਡਿਜ਼ਾਈਨ ਬਣ ਗਏ ਸੀ। ਹੁਣ ਤਾਂ ਚਲੋ ਚਾਈਨਾ ਨੇ ਉਹਨੂੰ ਥੋੜ੍ਹੀ ਜਿਹੀ ਉਹਦੀ ਖੁੰਬ ਠੱਪੀ ਹੈ ਲੇਕਿਨ ਇਹ ਅਜੇ ਭੁੜਕਣਗੇ ਫੇਰ ਕਿਉਂਕਿ ਆਪਣੇ ਸਾਹਿਬ ਨੂੰ ਖੁਸ਼ ਕਰਨਾ ਅਮਰੀਕਾ ਨੂੰ। ਸੋ ਪਾਕਿਸਤਾਨ ਦੇ ਨੇ ਬਿਲਕੁਲ ਠੀਕ ਲਾਈਨ ਕਹੀ ਕਿ ਵੀ ਇਹ ਜਿਹੜਾ ਇਹ ਇਹਨੂੰ ਨਿਊਕਲੀਅਰਾਈਜ਼ ਕਰ ਰਹੇ ਨੇ ਜੇ ਸਮੁੰਦਰ ਨੂੰ ਵੀ, ਇਕੱਲੀ ਲੈਂਡ ਤੱਕ ਨਹੀਂ, ਇਹਨਾਂ ਦਾ ਜ਼ਹਿਰ ਉਹ ਪਾਣੀਆਂ 'ਚ ਵੀ ਜ਼ਹਿਰ ਘੋਲ ਰਹੇ ਨੇ। ਅਤੇ ਜ਼ਾਹਰ ਹੈ ਕਾਊਂਟਰ ਫਿਰ ਚਾਈਨਾ ਤਾਂ ਹੈ ਹੀ ਹੈ, ਪਾਕਿਸਤਾਨ ਵੀ ਉਹ ਵੀ ਆਪਣੀ ਨੇਵਲ ਫੋਰਸ ਨੂੰ ਅਪ ਟੂ ਡੇਟ ਕਰ ਰਿਹਾ। ਔਰ ਜੇ ਲੈਂਡ ਦੇ ਉੱਤੇ ਅਸੀਂ ਮਿਸਲ ਸਿਸਟਮ ਜਾਂ ਦੂਜੇ ਕਹਿੰਦੇ ਸਮੁੰਦਰਾਂ 'ਚ ਵੀ ਉਹੀ ਲੜਾਈ ਹੁੰਦੀ ਹੈ ਉਸ ਕਿਸਮ ਦੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the international community needs to be cognizant of the fact that any military conflict in South Asia could endanger stability in a region। ਕਿ ਭਾਈ ਕੋਈ ਵੀ ਇਸ ਕਿਸਮ ਦਾ ਕਨਫਲਿਕਟ ਉਹ ਫਿਰ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਰਹਿਣਾ। ਜੇ ਤੁਸੀਂ ਜਹਾਜ਼ ਅਤੇ ਜਹਾਜ਼ਾਂ ਦੇ ਵਿੱਚ ਵੀ ਉਹਨੂੰ ਨਿਊਕਲੀਅਰ ਫਿੱਟ ਕਰ ਰਹੇ ਹੋ, ਮਿਸਾਈਲਾਂ ਲੈਂਡ ਦੇ ਉੱਤੇ ਵੀ ਰੱਖੀਆਂ ਹੋਈਆਂ ਨੇ ਤਾਂ ਫਿਰ ਦੂਸਰਿਆਂ ਨੇ ਚੂੜੀਆਂ ਤਾਂ ਨਹੀਂ ਪਾਈਆਂ ਹੁੰਦੀਆਂ। ਅਤੇ ਜੇ ਇਸ ਕਿਸਮ ਦਾ ਕੰਮ ਕੋਈ ਹੁੰਦਾ ਹੈ ਅਤੇ ਫਿਰ ਜਿਹੜੇ ਦੁਨੀਆ 'ਚ ਇੱਥੇ ਬੈਠੇ ਨੇ ਇਹਨਾਂ ਦੀ ਐਪਲ ਪਾਈ 'ਚ ਵੀ ਨਿਊਕਲੀਅਰ ਰੇਡੀਏਸ਼ਨ ਪਹੁੰਚਣੀ ਹੈ। ਸਾਡੀ ਤਾਂ ਚਲੋ ਤਬਾਹੀ ਹੋਏਗੀ ਫਿਰ ਤਾਂ। ਸੋ ਇਹ ਗੱਲ ਕਿ ਭਾਈ ਇੰਟਰਨੈਸ਼ਨਲ ਕਮਿਊਨਿਟੀ ਇਹਨਾਂ ਨੂੰ ਹੋੜੇ, ਇਹਨਾਂ ਦੇ ਜਿਹੜਾ ਨੱਥ ਪਾਏ। ਔਰ ਚੰਗੀ ਗੱਲ ਹੈ ਜਿਵੇਂ ਅਸੀਂ ਉਹਦੀ ਰਾਇਲ ਥਿੰਕ ਟੈਂਕ ਦੀ ਗੱਲ ਕੀਤੀ, ਉਹਨਾਂ ਨੇ ਆਲਰੇਡੀ ਉਹਨੂੰ ਜਿਹੜਾ ਕੱਢਤਾ ਡੈਮੋਕਰੇਸੀ ਦੀ ਕੈਟਾਗਰੀ 'ਚੋਂ ਉਸ ਕੈਟਾਗਰੀ 'ਚ ਲੈ ਆਉਂਦਾ ਜਿਹਦੇ 'ਚ ਰਸ਼ੀਆ ਨੂੰ ਰੱਖਿਆ ਹੋਇਆ। ਸੋ ਇਹ ਇੱਕ ਪੋਜ਼ੀਟਿਵ ਸਾਈਨ ਹੈ। ਉਹਨਾਂ ਨੇ ਕਿਹਾ
ਕਿ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਕਿਹਾ ਕਿ ਵੀ ਅਸੀਂ ਸਾਰੇ ਇਨ ਦਾ ਲਾਈਟ ਆਫ ਥੀਸ ਡਿਵੈਲਪਮੈਂਟਸ Pakistan will continue to take all necessary measures to ensure its security and to maintain credible minimum deterrence। ਹਮੇਸ਼ਾ ਪਾਕਿਸਤਾਨ ਦੀ ਇਹ ਲਾਈਨ ਰਹੀ ਹੈ ਕਿ ਨਿਊਕਲੀਅਰ ਤਾਂ ਸਾਡਾ ਜਿਹੜਾ ਉਹ ਡੈਟਰੈਂਸ ਹੈ। ਡੈਟਰੈਂਸ ਦਾ ਮਤਲਬ ਹੈ ਇਹਨਾਂ ਨੂੰ ਵਰਜਣ ਲਈ ਕਿ ਭਾਈ ਤੁਸੀਂ ਕਿਤੇ ਆਪਣੀ ਦਿਲਬਦੀ ਨਾ ਕਰਿਓ। ਔਰ ਉਹਨਾਂ ਨੇ ਕਿਹਾ ਕਿ ਭਾਈ ਸਮੁੰਦਰ ਨੇ ਉਹ ਜਿਹੜੇ ਨੇ ਮੈਰੀਨ ਰਿਸੋਰਸ ਸੋਸ਼ੋ ਇਕਨੋਮਿਕ ਡਿਵੈਲਪਮੈਂਟ ਔਰ ਇਸ ਸਾਰੇ ਲਈ ਜਾਂ ਐਨਵਾਇਰਨਮੈਂਟਲ ਸਸਟੇਨੇਬਿਲਿਟੀ ਲਈ ਹੋਣੇ ਚਾਹੀਦੇ ਨੇ। ਔਰ ਅਸੀਂ ਹੁਣ ਪਾਕਿਸਤਾਨ ਦੇ ਵੀ 1000 ਕਿਲੋਮੀਟਰ ਤੋਂ ਜ਼ਿਆਦਾ ਕੋਸਟ ਲਾਈਨ ਹੈਗੀ ਹੈ ਅਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਡਿਵੈਲਪਮੈਂਟ ਆਫ ਗਵਾਦਰ ਪੋਰਟ ਵਰ ਗੇਮ ਚੇਂਜਿੰਗ ਪ੍ਰੋਜੈਕਟਸ that would further enhance the geo-economic significance of Pakistan। ਸੋ ਅਸੀਂ ਇਸ ਗੱਲ ਨੂੰ ਲਾਡ ਕਰਦੇ ਹਾਂ, ਸ਼ਲਾਘਾ ਕਰਦੇ ਹਾਂ ਕਿ ਵੀ ਐਟਲੀਸਟ ਪਾਕਿਸਤਾਨ ਨੇ ਇਹਨਾਂ ਇਸ਼ੂਜ਼ ਦੇ ਉੱਤੇ ਮੋਰ ਜਿਹੜਾ ਐਗਰੈਸਿਵਲੀ ਗੱਲ ਕਰਨੀ ਸ਼ੁਰੂ ਕੀਤੀ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ 'ਤੇ ਵਿਚਾਰ ਕਰਦੇ ਅੱਜ 3 ਸ਼ਲੋਕ ਜਿਹੜੇ ਨੇ ਉਹ ਜਿਵੇਂ ਇਸਲਾਮ ਦੇ ਵਿੱਚ ਜਿਹੜੇ ਫਰਾਇਜ਼ ਨੇ ਜਿਹੜੇ ਲਾਜ਼ਮ ਚੀਜ਼ਾਂ ਮੈਂਡੇਟਰੀ ਹੈ ਹਰ ਮੁਸਲਮਾਨ ਦੇ ਉੱਤੇ ਜਿਹਦੇ 'ਚ ਨਮਾਜ਼ ਹੈ, ਰੋਜ਼ਾ ਹੈ, ਜ਼ਕਾਤ ਹੈ, ਉਹਦੇ 'ਚ ਹੱਜ ਹੈ। ਔਰ ਹੱਜ ਦੇ ਇੱਕ ਹੁਣ ਹੱਜ ਪਾਕੀਜ਼ਗੀ ਹੈ ਦਿਲ ਸਾਫ਼ ਦੇ ਨਾਲ। ਅਦਰਵਾਈਜ਼ ਜਿਵੇਂ ਅਸੀਂ ਕੋਈ ਵੀ ਕੰਮ ਜੇ ਤੁਹਾਡੇ ਅੰਦਰ ਜਿਹੜਾ ਹੈ ਉਹ ਸੱਚੀ ਮੁਹੱਬਤ ਨਹੀਂ ਹੈ, ਤੁਸੀਂ ਦਿਖਾਵੇ ਲਈ ਔਰ ਦੂਸਰੇ ਔਰ ਤੁਹਾਡਾ ਰਿਜ਼ਕੇ ਹਲਾਲ ਨਹੀਂ ਹੈ ਅਤੇ ਫਿਰ ਤੁਸੀਂ ਹੱਜ ਕਰਕੇ ਜਾ ਕੇ ਕਾਬੇ ਦੇ ਸਾਹਮਣੇ ਇਹ ਸਮਝੋ ਕਿ ਵੀ ਤੁਹਾਡੇ ਸਾਰੇ ਗੁਨਾਹ ਬਖਸ਼ੇ ਗਏ, ਇਵੇਂ ਨਹੀਂ ਹੋਏਗਾ। ਸੋ ਇਹ ਮੇਰਾ ਕਹਿਣਾ ਨਹੀਂ ਹੈ, ਇਹ ਕਬੀਰ ਸਾਹਿਬ ਦਾ ਫਰਮਾਨ ਹੈ। ਤਿੰਨੋਂ ਹੀ ਸ਼ਲੋਕ ਉਹਨਾਂ ਨੇ ਕਿਹਾ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਸਾਈਂ ਮੁਝ ਸਿਓ ਲਰ ਭਰਿਆ ਤੁਝ ਹੈ ਕਿਨ ਫਰਮਾਈ ਗਾਏ। ਉਹ ਕਹਿੰਦੇ ਨੇ ਕਿ ਭਾਈ ਮੈਂ ਤਾਂ ਹਜ ਕਰਨ ਗਿਆ ਕਾਬੇ ਨੂੰ, ਅੱਗੋਂ ਰੱਬ ਮੈਨੂੰ ਮਿਲ ਪਿਆ, ਉਹਨੇ ਮੇਰੇ ਨਾਲ ਤਾਂ ਲੜ ਪਿਆ ਰੱਬ। ਹੁਣ ਇਹ ਕਹਿਣ ਦਾ ਅੰਦਾਜ਼ ਹੁੰਦਾ ਹੈ ਜਦੋਂ ਤੁਸੀਂ ਸੂਫੀਆਂ ਦਾ ਦੇਖਦੇ ਹੋ। ਹੁਣ ਫਰਮਾਈ ਗਾਏ ਕੀ ਹੈ ਕਿ ਬਹੁਤ ਵਾਰ ਜਦੋਂ ਅਸੀਂ ਕੋਈ ਕੰਮ ਧੱਕੋ ਜ਼ੋਰੀ ਕਰਦੇ ਹਾਂ ਜ਼ੋਰ ਦੇ ਨਾਲ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਕਲਮਾ ਪੜ੍ਹ ਦਿੱਤਾ ਹੈ ਔਰ ਜਾਂ ਇਸ ਨੂੰ ਅਸੀਂ ਜ਼ਿਬਾ ਕਰਨ ਤੋਂ ਪਹਿਲਾਂ ਕੁਰਬਾਨ ਕੀਤਾ ਹੈ, ਔਰ ਪਰ ਉਹ ਆਈ ਕਿਸ ਕਮਾਈ 'ਚੋਂ ਹੈ, ਜਿਹੜੀ ਰਿਜ਼ਕੇ ਹਲਾਲ ਹੈ ਕਿ ਨਹੀਂ ਉਹਦੇ ਵੱਲ ਧਿਆਨ ਨਹੀਂ ਹੁੰਦਾ। ਇਹ ਹੁੰਦਾ ਹੈ ਕਿ ਜੀ ਅਸੀਂ ਜਿਹੜਾ ਪੂਰੇ ਜਿਹੜਾ ਅਸੂਲਾਂ ਦੇ ਮੁਤਾਬਕ ਜਿਹੜਾ ਉਹ ਜਿਹੜਾ ਉਸ ਨੂੰ ਹਲਾਲ ਕੀਤਾ। ਸੋ ਹਲਾਲ ਲਫ਼ਜ਼ ਇੱਕ ਪਾਇਸ ਲਫ਼ਜ਼ ਹੈ। ਜਦੋਂ ਅਸੀਂ ਜਿਹਨੂੰ ਅਸੀਂ ਕਿਰਤ ਕਮਾਈ ਕਹਿੰਦੇ ਹਾਂ ਉਹਨੂੰ ਰਿਜ਼ਕੇ ਹਲਾਲ ਕਿਹਾ ਜਾਂਦਾ। ਸੋ ਹਲਾਲ ਦਾ ਮਤਲਬ ਹਾਲਾਂਕਿ ਸਾਡੇ ਵੀ ਬਹੁਤੇ ਲੋਕ ਹਲਾਲ ਸਿਰਫ ਜ਼ਿਬਾ ਕਰਨ ਨੂੰ ਹੀ ਸਮਝਦੇ ਨੇ। ਰਿਜ਼ਕੇ ਹਲਾਲ ਦਾ ਮਤਲਬ ਹੈ ਵੀ ਤੁਹਾਡੀ ਕਮਾਈ ਜਿਹੜੀ ਹੈ ਉਹ ਸੁਥਰੀ ਹੈ ਔਰ ਉਸੇ ਹੀ ਸੁਥਰੀ ਕਮਾਈ 'ਚੋਂ ਜੇ ਤੁਸੀਂ ਫਿਰ ਰੱਬ ਦੇ ਨਾਂ 'ਤੇ ਕੁਰਬਾਨ ਕਰਦੇ ਹੋ ਕਿਸੇ ਨੂੰ ਜਾਨਵਰ ਨੂੰ ਉਹ ਕਬੂਲ ਹੁੰਦਾ ਹੈ। ਲੇਕਿਨ ਜੇ ਤੁਹਾਡਾ ਰਿਜ਼ਕੇ ਹਲਾਲ ਹੀ ਨਹੀਂ ਹੈ ਤਾਂ ਬਾਕੀ ਤਾਂ ਕਹਿੰਦੇ ਵੀ ਇਹੀ ਰੱਬ ਨੇ ਮੈਨੂੰ ਕਿਹਾ ਕਿ ਭਾਈ ਤੂੰ ਕਿੱਥੇ ਤੁਰਿਆ ਫਿਰਦਾ, ਤੂੰ ਤਾਂ ਤੇਰਾ ਰਿਜ਼ਕੇ ਹਲਾਲ ਨਹੀਂ। ਔਰ ਦੂਸਰਾ ਸ਼ਲੋਕ ਵੀ ਉਹਨਾਂ ਨੇ ਇਸੇ ਦੇ ਉੱਤੇ ਹੀ ਕਿ ਭਾਈ ਕਬੀਰ ਹਜ ਕਾਬੈ ਹੋਏ ਗਿਆ ਕੀਤੀ ਬਾਰ ਕਬੀਰ ਸਾਈਂ ਮੁਝ ਮੈਂ ਕਿਆ ਖੜਾ ਸਾਈਂ ਮੁਝ ਮੈਂ ਕਿਆ ਖਤਾ ਮੁਖੋਂ ਨਾ ਬੋਲੇ ਪੀਰ। ਹੁਣ ਕਬੀਰ ਸਾਹਿਬ ਕਹਿੰਦੇ ਨੇ ਮੈਂ ਇੱਕ ਵਾਰ ਨਹੀਂ, ਹੁਣ ਜਦੋਂ ਇਹ ਵੀ ਸੂਫੀਆਂ ਦਾ ਇੱਕ ਅੰਦਾਜ਼ ਹੈ ਕਿ ਸਾਡੇ ਗੁਨਾਹਗਾਰ ਲੋਕ ਉਹਨੂੰ ਆਪ ਫਸਟ ਪਰਸਨ ਬਣ ਕੇ ਸਾਡੀ ਕਹਾਣੀ ਸੁਣਾ ਰਹੇ ਹੁੰਦੇ ਨੇ ਕਿ ਕਬੀਰ ਹਜ ਕਾਬੈ ਹੋਏ ਗਿਆ ਕੀਤੀ ਬਾਰ ਕਬੀਰ। ਇੱਕ ਵਾਰ ਨਹੀਂ, ਹੋਏ ਦਾ ਮਤਲਬ ਹੈ ਕਿੰਨੀ ਵਾਰੀ ਕਬੀਰ ਕਹਿੰਦੇ ਨੇ ਕਿ ਮੈਂ ਜਿਹੜਾ ਕਾਬੇ ਦਾ ਹਜ ਕੀਤਾ ਸਾਈਂ ਮੁਝ ਮੈਂ ਕਿਆ ਖਤਾ ਮੁਖੋਂ ਨਾ ਬੋਲੇ ਪੀਰ ਕਿ ਹੇ ਮੇਰੇ ਸਾਈਂ ਹੇ ਰੱਬ ਮੈਂ ਇੰਨੀ ਵਾਰੀ ਆਇਆ ਹਜ ਕਰਨ, ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਮੇਰੇ 'ਚ ਕੀ ਖਤਾ ਹੈ, ਮੇਰੇ 'ਚ ਕੀ ਗੁਨਾਹ ਹੈ, ਮੈਂ ਤਾਂ ਆਇਆ ਲੇਕਿਨ ਜਿਹੜਾ ਮੈਨੂੰ ਤੁਹਾਡੀ ਕੁਰਬਤ ਨਸੀਬ ਨਹੀਂ ਹੋਈ। ਸਾਈਂ ਮੁਝ ਮੈਂ ਕਿਆ ਖਤਾ ਮੁਖੋਂ ਨਾ ਬੋਲੇ ਪੀਰ, ਤੁਸੀਂ ਮੁਖੋਂ ਬੋਲੇ ਹੀ ਨਹੀਂ। ਔਰ ਫਿਰ ਆਪ ਹੀ ਇੱਕ ਸਵਾਲ ਵੀ ਚੁੱਕਿਆ ਕਿ ਭਾਈ ਸਿਰਫ ਦਿਖਾਵੇ ਦੇ ਲਈ ਜਾਂ ਰਿਚੁਅਲ ਲਈ ਕੁਛ ਕਰੋਗੇ, ਤੁਹਾਡੇ ਅਮਲ ਪਾਕ ਨਹੀਂ ਨੇ, ਤੁਹਾਡੀ ਰਿਜ਼ਕੇ ਹਲਾਲ ਨਹੀਂ ਹੈ, ਤੁਹਾਡੀ ਨੀਅਤ ਸਾਫ਼ ਨਹੀਂ ਹੈ, ਜਿਹਨੂੰ ਬਾਬਾ ਬੁੱਲੇ ਸ਼ਾਹ ਨੇ
ਸਾਦਾ ਪੰਜਾਬੀ ਜ਼ਬਾਨ ਦੇ ਵਿੱਚ ਹੁਣ, ਕਿਉਂਕਿ ਭਗਤ ਕਬੀਰ ਬਨਾਰਸ ਦੇ ਸੀ, ਇਹਦੇ ਵਿੱਚ ਭੋਜਪੁਰੀ ਵੀ ਹੈ, ਅਵਧੀ ਵੀ ਹੈ, ਥੋੜੀ ਬਹੁਤ ਮੈਥਲੀ ਵੀ ਹੈ, ਸੋ ਕਈ ਵਾਰ ਇਹ ਇੱਕ ਕੰਬੀਨੇਸ਼ਨ ਹੈ ਲਫ਼ਜ਼ਾਂ ਦਾ। ਲੇਕਿਨ ਜਿਹੜਾ ਇਹੀ ਹੈ ਕਿ ਭਾਈ ਅਲਟੀਮੇਟਲੀ ਜੇ ਪਾਕੀਜ਼ਗੀ ਨਹੀਂ ਹੈ ਜੀ ਅੰਦਰ ਦੀ, ਵੀ ਗੱਲ ਤਾਂ ਅੰਦਰ ਨੂੰ ਸਾਫ਼ ਕਰਨਾ ਅੰਦਰ ਨੂੰ ਹੈ। ਸਾਫ਼ ਔਰ ਕਰਨਾ। ਕਬੀਰ ਸਾਹਿਬ ਤੀਸਰੇ ਸ਼ਲੋਕ 'ਚ ਫਿਰ ਕਹਿੰਦੇ ਨੇ ਵੀ ਕਬੀਰ ਜੀ ਜੋ ਮਾਰੇ ਜ਼ੋਰ ਕਰ कहते हैं जो हलाल दफ्तर देई जब काढ़ है होएगा कौन हवाल। उन्होंने कहा कि भाई तेरी कमाई ही जोर जबर दे उत्ते खड़ी है, तू गरीबां दा हक मारदा है, दूसरियां दा हक खोंदा है, मजदूर नूं उहदी बनदी उजरत नहीं दिंदा है, मिलावट करदा है, बेईमानी करदा है, कई कई गुणा कीमत ला के बेचदा है। अज दे साडे सारे बहुत सारे ਅਸੀਂ ਧਰਮੀ ਲੋਕ ਵੀ ਉਹ ਕੰਮ ਹੀ ਕਰਦੇ ਹਾਂ। ਦੇਖਦੇ ਹਾਂ ਹੁਣ ਕੋਵਿਡ-19 ਲੋਕਾਂ ਦੀ ਤਕਲੀਫ ਸੀ, ਕਈਆਂ ਨੇ ਉਹਨਾਂ ਨੇ ਮਾਸਕਸ ਦੀਆਂ ਕੀਮਤਾਂ ਹੀ 10 ਗੁਣਾ ਚੁੱਕ ਦਿੱਤੀਆਂ, ਕਿਵੇਂ ਬੇਈਮਾਨੀ ਨਾਲ ਕਈਆਂ ਨੇ ਇੰਟਰਨੈਟ ਗੂਗਲ ਤੋਂ ਬੜੇ ਬੜੇ ਸਟਾਕ ਖਰੀਦ ਲਏ ਤਾਂ ਦੂਜਿਆਂ ਲਈ ਬਚੇ ਨਹੀਂ। ਫਿਰ ਜਿਹੜਾ ਹੁਣ ਇਹ ਹਾਂ, ਸੋ ਮਤਲਬ ਇਹ ਹੈ ਕਿ ਵੀ ਤੁਸੀਂ ਦੂਸਰੇ ਦੀ ਤਕਲੀਫ ਚੋਂ ਜਿਹੜਾ ਉਹ ਗਰੀਡ ਆਪਣੀ ਜਿਹੜੀ ਆ ਉਹ ਸੈਟੀਸਫਾਈ ਕਰ ਰਹੇ ਹੋ। ਸੋ ਕਬੀਰ ਨੇ ਕਿਹਾ ਕਿ ਕਬੀਰ ਸਾਹਿਬ ਨੇ ਫਰਮਾਇਆ ਕਬੀਰ ਜੀ ਜੋ ਮਾਰੇ ਜ਼ੋਰ ਕਰ ਕਹਤੇ ਹੈ ਜੋ ਹਲਾਲ, ਕਿ ਵੀ ਤੂੰ ਕਮਾਈ ਬੇਈਮਾਨੀ ਦੀ ਕੀਤੀ ਤੇ ਫਿਰ ਤੂੰ ਕਿਹਾ ਕਿ ਜੀ ਨਹੀਂ ਮੈਂ ਤਾਂ ਹਰ ਚੀਜ਼ ਮੇਰੀ ਹਲਾਲ ਹੈ, ਮੇਰੀ ਖੁਰਾਕ ਵੀ ਹਲਾਲ ਹੈ, ਮੇਰੀ ਕਮਾਈ ਵੀ ਹਲਾਲ ਹੈ। ਉਹਨਾਂ ਨੇ ਕਿਹਾ ਇਹ ਤੇਰੇ ਕਹਿਣ ਨਾਲ ਨਹੀਂ ਹੈ, ਕਿਤੇ ਤਾਂ ਤੈਨੂੰ ਲੇਖਾ ਦੇਣਾ ਪੈਣਾ। ਜਦੋਂ ਕਿਆਮਤ ਦਾ ਦਿਨ ਆਏਗਾ ਰੱਬ ਦੇ ਰੂਬਰੂ ਤੇਰੇ ਗੁਨਾਹ ਦਾ ਹਿਸਾਬ ਹੋਏਗਾ। ਦਫ਼ਤਰ ਦੇਈ ਜਬ ਕਾਢ ਹੈ, ਦਫ਼ਤਰ ਹੈ ਅਦਾਲਤ, ਉਸ ਦੇ ਰੱਬ ਦੀ ਦਰਗਾਹ, ਕਿ ਵੀ ਜਦੋਂ ਉੱਥੇ ਤਰ੍ਹਾਂ ਹੋਏਗਾ ਹਿਸਾਬ ਕਿਤਾਬ ਹੋਏਗਾ ਕੌਣ ਹਵਾਲ, ਉੱਥੇ ਤੇਰਾ ਫਿਰ ਕੌਣ ਗਵਾਹ ਬਣੇਗਾ, ਤੇਰੇ ਲਈ ਤੇਰੇ ਬਿਹਾਫ ਤੇ ਕੌਣ ਖਲੋਏਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।